ਇੱਕ ਸਾਈਡ ਤੋਂ ਪਾਣੀ ਦਾ ਜਿਹੜਾ ਨਾ ਉਹ ਜ਼ਰੀਆ ਇਹ ਲੈਂਦੇ ਸਨ ਉੱਥੋਂ ਦਰਿਆ ਰਾਵੀ ਤੋਂ। ਦਰਿਆ ਰਾਵੀ ਇਹਨਾਂ ਨੂੰ ਵਾਟਰ ਸਪਲਾਈ ਕਰਦਾ ਸੀ ਔਰ ਲੋਕ ਜਿਹੜੇ ਨੇ ਨਾ ਉਹ ਬੜੇ ਮਤਲਬ ਕਿ ਅਪ ਟੂ ਡੇਟਡ ਰਹੇ ਨੇ। ਕਾਰਖਾਨਾ ਨਿਜ਼ਾਮ ਸੀ, ਕੁਵੇਂ ਵਗੈਰਾ ਸੀ। ਅੱਛਾ, ਇੱਕ ਹੋਰ ਚੀਜ਼ ਵੇਖਣ ਨੂੰ ਮਿਲੀ ਹੈ ਕਿ ਜਿਹੜੇ ਬਰਤਨ ਨੇ ਨਾ ਉਹ ਪਾਣੀ ਪੀਣ ਵਾਲੇ ਅਲੱਗਾ ਨੇ, ਕਿਸੇ ਚੀਜ਼ ਨੂੰ ਸਮਾਨ ਨੂੰ ਸੰਭਾਲਣ ਵਾਲੇ ਅਲੱਗਾ ਨੇ ਔਰ ਆਮ ਖਾਣਾ ਵਗੈਰਾ ਖਾਣ ਵਾਲੇ। ਇਹ ਜ਼ਰਾ ਗੌਰ ਕਰਿਓ ਜੇ ਇਹ ਜਿਹੜੀਆਂ ਇੱਟਾਂ ਜੋੜੀਆਂ ਨਾ ਸਾਹਮਣੇ, ਇਹ ਨਾਲੀ ਜਿੱਥੇ ਇਹ ਕਵਰਡ ਡਰੇਨ ਹੈ, ਯਾਨੀ ਕਿ ਡਰੇਨ ਨੂੰ ਕਵਰ ਇਸ ਤਰੀਕੇ ਨਾਲ ਕੀਤਾ ਹੈ ਕਿ ਉਹਦੀ ਸਮੈਲ ਵਗੈਰਾ ਜਿਹੜੀ ਬਦਬੂ ਨਾ ਆਵੇ ਔਰ ਉਹ ਇਲਾਕੇ ਰਿਹਾਇਸ਼ੀ ਇਲਾਕੇ ਨੂੰ ਡਿਸਟਰਬ ਨਾ ਕਰੇ। ਪ੍ਰੋਪਰ ਸੀਵਰੇਜ ਸਿਸਟਮ ਹੈ ਯਾਰ। ਇੰਦੀਆਂ ਜਿਹੜੀਆਂ ਆਊਟਰ ਵਾਲ ਬਾਹਰ ਵਾਲੀਆਂ ਕੰਧਾਂ ਸੀ ਨਾ ਉਹ ਪੱਕੀਆਂ ਬਣਾਈਆਂ ਗਈਆਂ ਸਨ ਤਾਂ ਕਿ ਸਲਾਬ ਤੋਂ ਮਹਿਫੂਜ਼ ਰੱਖਿਆ ਜਾ ਸਕੇ ਔਰ ਅੰਦਰ ਵਾਲੀਆਂ ਦੀਵਾਰਾਂ ਕੱਚੀਆਂ ਬਣਾਈਆਂ ਗਈਆਂ ਸਨ। ਉਹ ਕਿਉਂ ਬਣਾਈਆਂ ਗਈਆਂ ਹਨ ਔਰ ਤੁਹਾਨੂੰ ਨਵਾਜ਼ ਚੱਦਰ ਸਾਹਿਬ ਦੱਸਣਗੇ। ਉਹ ਅੰਦਰ ਵਾਲੀਆਂ ਕੱਚੀਆਂ ਇਸ ਹੁੰਦੀਆਂ ਨੇ ਕਿ ਉਹ ਗਰਮੀਆਂ 'ਚ ਠੰਡੀਆਂ ਰਹਿੰਦੀਆਂ ਨੇ, ਠੀਕ ਹੈ, ਤੇ ਸਰਦੀਆਂ ਦੇ ਵਿੱਚ ਜਿਹੜੀਆਂ ਨੇ ਉਹ ਗਰਮ ਰਹਿੰਦੀਆਂ। ਕੀ ਬਾਤ ਹੈ। ਤੇ ਅਨਾਜ ਵਗੈਰਾ ਅੰਦਰ ਜਿਹੜਾ ਨਾ ਉਹ ਖਰਾਬ ਨਹੀਂ ਹੁੰਦਾ, ਯਾਨੀ ਕਿ ਰੱਖਣ ਦਾ ਇੱਕ ਯਾਨੀ ਕਿ ਯਾਰ ਸਾਇੰਸੀ ਤਰੀਕਾ ਸੀ। ਲੋ ਜੀ ਨਾਜ਼ਰੀਨ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 6ਵਾਂ ਇੰਟਰਨੈਸ਼ਨਲ ਰੁੱਖ ਮੇਲਾ ਜਿਹੜਾ ਨਾ ਸੱਜਾ ਹੋਇਆ। इसके अप्स एंड डाउन्स हैं, इनकी मुश्किलात हैं, मैंने वो देखी हैं इनके साथ। खिज़र भाई इनकी मोहब्बत है, मुझे अपने छोटे भाई की तरह समझते हैं और ये अपना हर दुख सुख मेरे साथ शेयर करते हैं। तो अब यकीन जानिए मेरी ऐसा शख्स, जब मैं इनकी बातें सुन रहा होता हूँ तो मैं बात का सुन के कह रहा होता हूँ कि यार ये बंदा क्यों कर रहा है ये सब कुछ, इसे क्या ज़रूरत है, इसकी क्या मजबूरी है, ये क्यों कर रहा है। आज तक मैं इसे ये सवाल पूछ नहीं सका क्योंकि मुझे लगता है कि ये सवाल इनके इस कॉज के लिए जो मेहनत है उसकी तौहीन होगी। तो एक इंतहाई बेलौस कोशिश है। सारा साल जो हम लोग सहकारी कर रहे होते हैं बहुत कुछ सुनने को मिल रहा होता है, वो हौसले पस्त करने के लिए, हौसले तोड़ने के लिए बहुत होता है, लेकिन आप जैसे दोस्त ही हैं जो खिज़र भाई को और हम सबको हौसला देते हैं और हम इन चीज़ों को कंटिन्यू करते हैं। ਇੱਥੇ ਤੁਹਾਡੇ ਕੋਲ ਬੰਦੇ ਘੱਟ ਬੈਠੇ ਨੇ, ਲੇਕਿਨ ਅੱਗੇ ਲਾਈਵ ਭਾਈ ਜਾ ਰਹੇ ਸਨ। 3000 ਬੰਦਾ ਤੁਹਾਨੂੰ ਜਿਹੜਾ ਸੀ ਨਾ ਉੱਥੇ ਲਾਈਵ ਤੇ ਦੇਖ ਰਿਹਾ ਸੀ। ਲੋਕ ਸੋਸ਼ਲ ਮੀਡੀਆ ਤੇ ਜ਼ਿਆਦਾ ਦੇਖਦੇ ਨੇ, ਸੋਸ਼ਲ ਮੀਡੀਆ ਤੇ ਆਪਣਾ ਟਾਈਮ ਸਪੈਂਡ ਕਰਨਾ ਵੀ ਜਿਹੜਾ ਉਹ ਜ਼ਿਆਦਾ ਮੁਨਾਸਬ ਸਮਝਦੇ ਨੇ ਤੇ ਉਹਦੀ ਵਜ੍ਹਾ ਤੋਂ ਤੁਸੀਂ ਚੀਜ਼ਾਂ ਪ੍ਰਮੋਟ ਵੀ ਬਹੁਤ ਅੱਛੇ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਲੋਕਾਂ ਤੱਕ ਕਰ ਸਕਦੇ ਹੋ। ਉਹਦੀ ਮਿਸਾਲ ਅਸੀਂ ਅੱਜ ਤੁਹਾਡੇ ਸਾਹਮਣੇ ਬੈਠੇ ਹੋਏ ਹਾਂ ਇੱਥੇ ਆ ਕੇ। ਓਕੇ, ਸ਼ੁਕਰੀਆ ਜੀ। ਅੰਦਰ ਦੇ ਜਿਹੜੇ ਨੇ ਸਾਰੇ ਮਨਾਜ਼ਰ ਤੁਸੀਂ ਦੇਖ ਚੁੱਕੇ ਹੋਏ ਹੋ। ਮੇਲਾ ਤੇ ਇਸੇ ਤਰ੍ਹਾਂ ਹੀ ਆਪਣੀ ਆਬੋ-ਤਾਬ ਨਾਲ ਸੱਜਾ ਰਹੇਗਾ। ਚਲੋ ਆਓ ਬਾਹਰ ਚੱਲਦੇ ਹਾਂ। ਬਾਹਰ ਮੁxtਲਿਫ ਕਿਸਮ ਦੇ ਸਟਾਲ ਲੱਗੇ ਹੋਏ ਨੇ, ਫ੍ਰੀ ਪੌਦੇ ਵੀ ਦਿੱਤੇ ਜਾ ਰਹੇ ਨੇ ਤੇ ਨਾਲੇ ਜਿਹੜਾ ਨਾ ਉਹ ਤੁਹਾਨੂੰ ਹਾਨਿਆ ਕਿ ਬਾਹਰ ਹੋ ਕੀ ਰਿਹਾ। ਫਿਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਾਕ ਪਤਨ ਸ਼ਰੀਫ ਅਸੀਂ ਆਏ ਤੇ ਹੋਏ ਸਾਂ ਤੇ ਬੰਦਾ ਪਾਕ ਪਤਨ ਸ਼ਰੀਫ ਆਵੇ ਤੇ ਬਾਬਾ ਫਰੀਦ ਸ਼ਕਰਗੰਜ ਦੇ ਮਜ਼ਾਰ ਤੇ ਸਲਾਮ ਨਾ ਕਰੇ, ਇਹ ਮੁਮਕਿਨ ਨਹੀਂ ਹੈ। ਅਸੀਂ ਜਾ ਰਹੇ ਹਾਂ ਮਜ਼ਾਰ ਤੇ ਸਲਾਮ ਕਰਨ ਵਾਸਤੇ। ਆਓ ਨਾਲੇ ਸਲਾਮ ਕਰਨੇ ਆ, ਨਾਲੇ ਮਜ਼ਾਰ ਦੀ ਰੌਣਕ ਜਿਹੜੀ ਨਾ ਉਹਨੂੰ ਵੇਖਨੇ ਆ। ਜੀ ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਹਾਂ ਤੁਹਾਡਾ ਵੀਰ ਤੇ ਭਰਾ ਨਵਾਜ਼ ਚੱਦਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਚੈਨਲ ਤੇ ਸਟੋਰੀ ਅਪਲੋਡ ਕੀਤੀ ਸੀ ਪੀਰ ਸੈਦ ਵਾਰਿਸ ਸ਼ਾਹ ਦੀ। ਅਸੀਂ ਉਹਨਾਂ ਦੇ ਜਿਹੜੇ ਗਵਾਂਢੀ ਵੀ ਹਾਂ ਤੇ ਇਸ ਵਜ੍ਹਾ ਤੋਂ ਉਹ ਵੀਡੀਓ ਜਿਹੜੀ ਤੁਸੀਂ ਜਾ ਕੇ ਵੇਖੋ ਤੇ ਉਹਦੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਉਹ ਸਟੋਰੀ ਦੇ ਵਿੱਚ ਮੌਜੂਦ ਹੈ
ਕਿ ਉਹਨਾਂ ਨੇ ਪੀਰ ਬਾਬਾ ਫਰੀਦ ਸ਼ਕਰ ਗੰਜ ਦੇ ਖਾਨਦਾਨ ਦੇ ਵਿੱਚ ਬੈਅਤ ਕੀਤੀ ਸੀ। ਅੱਜ ਅਸੀਂ ਬਾਬਾ ਫਰੀਦ ਸ਼ਕਰ ਗੰਜ ਹਜ਼ੂਰ ਦੇ ਮਜ਼ਾਰ ਤੇ ਆਏ ਐਸਾਂ, ਲੇਕਿਨ ਅੰਦਰ ਕੈਮਰਾ ਜਾਣ ਦੀ ਮਮਾਨਤ ਇਸ ਵਜ੍ਹਾ ਤੋਂ ਅਸੀਂ ਅੰਦਰ ਦੀ ਵੀਡੀਓ ਨਹੀਂ ਬਣਾ ਸਕਿਆ। ਇਸ ਤੋਂ ਬਾਅਦ ਅਸੀਂ ਇਹ ਸਫ਼ਰ ਨੂੰ ਰਵਾਂ ਦਵਾਂ ਕਰਨ ਲੱਗੇ ਹਾਂ। ਅਸੀਂ ਜਾ ਰਹੇ ਹਾਂ ਮਲਕਾ ਹੰਸ, ਉੱਥੇ ਉਹ ਮਸਜਿਦ ਮੌਜੂਦ ਹੈ ਜਿੱਥੇ ਕਿ ਪੀਰ ਸੈਦ ਵਾਰਿਸ ਸ਼ਾਹ ਨੇ ਆਬਾਦ ਵੀ ਕੀਤੀ, ਚਿਲਾ ਵੀ ਕੱਟਿਆ ਤੇ ਉੱਥੇ ਬਾਅਦ ਦੇ ਵਿੱਚੋਂ ਤੇ ਹੀਰ ਵੀ ਲਿਖੀ। ਮਜ਼ਾਰ ਅਸੀਂ ਵੇਖ ਚੁੱਕੇ ਹਾਂ, ਹੁਣ ਚੱਲੀਏ ਵਾਪਸੀ ਦਾ ਸਫ਼ਰ ਸ਼ੁਰੂ ਕਰਨੇ ਆ। ਲੇਕਿਨ ਵਾਪਸ ਜਾਣ ਤੋਂ ਪਹਿਲੇ ਰਸਤੇ ਦੇ ਵਿੱਚ ਇੱਕ ਮਕਾਮ ਆਉਂਦਾ ਹੈ ਮਲਕਾ ਹੰਸ। ਮਲਕਾ ਹੰਸ ਦੇ ਵਿੱਚ ਇੱਕ ਮਸਜਿਦ ਮੌਜੂਦ ਹੈ ਜਿਹੜੀ ਕਿ ਪੀਰ ਸੈਦ ਵਾਰਿਸ ਸ਼ਾਹ ਦੇ ਨਾਮ ਤੋਂ ਮਨਸੂਬ ਹੈ। ਇਹ ਉਹ ਮਸਜਿਦ ਹੈ ਜਿੱਥੇ ਬਹਿ ਕੇ ਪੀਰ ਸੈਦ ਵਾਰਿਸ ਸ਼ਾਹ ਨੇ ਆਪਣੀ ਸ਼ਹਿਰ ਆਫਾਕ ਤਸਨੀਫ ਹੀਰ ਰਾਂਝਾ ਲਿਖੀ ਸੀ। ਲੋ ਭਾਈਜਾਨ, ਸ਼ੇਖਪੁਰਾ ਤੋਂ ਸਫ਼ਰ ਕਰਦੇ ਹਾਂ ਪਾਕਪਤਨ ਸ਼ਰੀਫ। ਪਾਕਪਤਨ ਸ਼ਰੀਫ ਤੋਂ ਸਫ਼ਰ ਕਰਦਾ ਹਾਂ ਮਲਕਾ ਹੰਸ ਮਸਜਿਦ ਪੀਰ ਸੈਦ ਵਾਰਿਸ ਸ਼ਾਹ ਸੀ ਜਿਹੜਾ ਪਹੁੰਚ ਚੁੱਕੇ ਹੋਏ ਆ। ਅੱਛਾ, ਇਹ ਸਫ਼ਰ ਕਰਨ ਦਾ ਨਾ ਦੋ ਮਕਸਦ ਸਨ, ਜਿਵੇਂ ਕਿ ਪਿੱਛੇ ਮੈਂ ਤੁਹਾਨੂੰ ਦੱਸਿਆ ਕਿ ਪਹਿਲਾ ਮਕਸਦ ਤੇ ਮਜ਼ਾਰ ਸ਼ਰੀਫ ਤੇ ਹਾਜ਼ਰੀ ਸੀ। ਦੂਸਰਾ ਮਕਸਦ ਇਹ ਸੀ ਕਿ ਉਹ ਲੋਕ ਜਿਹੜੇ ਕਿ ਜਦੋਂ ਪੰਜਾਬੀਅਤ ਜਾਂ ਪੰਜਾਬ ਬਾਰੇ ਗੱਲ ਕਰੀਏ ਨਾ, ਉਹਨੂੰ ਲੋਕਾਂ ਮੁਖਤਲਿਫ ਮਜ਼ਹਬਾਂ ਬਾਰੇ ਜੋੜਦੇ ਨੇ ਜਾਂ ਇਹ ਸਮਝਦੇ ਨੇ ਕਿ ਅਸੀਂ ਜਿਹੜਾ ਸਿੱਖੀਜ਼ਮ ਨੂੰ ਜਿਹੜਾ ਪ੍ਰਮੋਟ ਕਰ ਰਹੇ ਹਾਂ। ਲੇਕਿਨ ਉਹਦੀ ਹਿਸਟਰੀ ਦੱਸਣਾ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ। ਪੀਰ ਸੈਦ ਵਾਰਿਸ ਸ਼ਾਹ ਦੇ ਗਵਾਂਢੀ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਵਾ ਕਿ ਪੀਰ ਸੈਦ ਵਾਰਿਸ ਸ਼ਾਹ ਨੇ, ਸਾਡੀ ਵੀਡੀਓ ਵੀ ਮੌਜੂਦ ਹੈ, ਬਾਬਾ ਫਰੀਦ ਸ਼ਕਰ ਗੰਜ ਸਰਕਾਰ ਦੇ ਘਰਾਣੇ 'ਚ ਬੈਅਤ ਕੀਤੀ ਸੀ। ਉਸ ਤੋਂ ਬਾਅਦ ਬੈਅਤ ਕਰਨ ਤੋਂ ਬਾਅਦ ਉਹ ਤਸ਼ਰੀਫ ਲੈ ਕੇ ਆਏ ਸਨ ਇੱਥੇ ਇਸ ਮਸਜਿਦ ਦੇ ਵਿੱਚ, ਤੇ ਇੱਥੇ ਪਿੱਛੇ ਹੀ ਹੁਜਰਾ ਮੌਜੂਦ ਹੈ। ਉੱਥੇ ਬੈਠ ਕੇ ਤੂੰ ਆਪਣੀ ਜਿਹੜੀ ਸਨਾ ਸ਼ਾਹਕਾਰ ਤਸਨੀਫ ਹੀਰ ਵਾਰਿਸ ਸ਼ਾਹ ਜਿਹੜੀ ਸੀ ਲਿਖੀ ਸੀ। ਉਸ ਤੋਂ ਬਾਅਦ ਜਿਹੜੀ ਹੀਰ ਹੈ ਨਾ ਉਹ ਵਾਰਿਸ ਸ਼ਾਹ ਦੇ ਨਾਮ ਦੀ ਹੋ ਗਈ ਸੀ। ਅੱਜ ਦਾ ਸਾਡਾ ਸਫ਼ਰ ਇੱਥੋਂ ਤੱਕ ਹੀ ਸੀ। ਮਿਲਨੇ ਆਉਣ ਵਾਲੀਆਂ ਹੋਰ ਵੀਡੀਓਜ਼ ਦੇ ਵਿੱਚ। ਉਦੋਂ ਤੱਕ ਲਈ ਰੱਬ ਰੱਖਾ।